ਪੰਜਾਬੀ ਰੇਡੀਓ USA ਸੁਣ ਰਹੇ ਸਾਡੇ ਸਾਰੇ ਹੀ ਮਾਣਕ ਸਰੋਤਿਆਂ ਨੂੰ ਜੀ ਆਇਆਂ ਆਖਦੇ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਜੀ ਕਿਸੇ ਖਾਸ ਸ਼ਖਸੀਅਤ ਦੇ ਨਾਲ ਅਤੇ ਕਿਸੇ ਅਹਿਮ ਮੁੱਦੇ ਦੇ ਨਾਲ ਜੋ ਸਾਡੀ ਸਾਰਿਆਂ ਦੀ ਜ਼ਿੰਦਗੀ ਨੂੰ ਕਿਤੇ ਨਾ ਕਿਤੇ ਛੂਹੰਦੇ ਨੇ, ਕਿਤੇ ਨਾ ਕਿਤੇ ਸਾਨੂੰ ਟੱਚ ਕਰਦੇ ਨੇ। ਅਤੇ ਜਿਹੜੀ ਅੱਜ ਦੀ ਸਾਡੀ ਗੱਲਬਾਤ ਹੈ, ਇਹਦਾ ਮੁੱਦਾ ਰਹੇਗਾ ਜਿਹੜੀ ਹਰਿਆਣਾ ਦੇ ਵਿੱਚ ਸਿੱਖਾਂ ਨੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਖਰੇ ਹੋ ਕੇ ਇੱਕ ਵੱਖਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ ਜਗਦੀਸ਼ ਸਿੰਘ ਝੀਂਡਾ ਹੋਣਾ ਨੇ। ਅਤੇ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਣਾ ਦੇ ਨਾਲ। ਸਭ ਤੋਂ ਪਹਿਲਾਂ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਕਾਫੀ ਅੱਜ ਕੱਲ੍ਹ ਜਿਹੜੀਆਂ ਸਰਗਰਮੀਆਂ ਉਹ ਚੱਲ ਰਹੀਆਂ ਨੇ, ਜਿਹੜੀ ਵਰਡ ਆਫ ਵਾਰ ਜਿਹਨੂੰ ਕਹਿ ਰਹੇ ਕਿ ਸ਼ਬਦੀ ਜੰਗ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਿਹੜੀ ਐਡਹੌਕ ਕਮੇਟੀ ਆ ਹਰਿਆਣੇ ਦੀ ਉਹਨਾਂ ਦੇ ਵਿੱਚ ਆਪਸ ਵਿੱਚ ਚੱਲ ਹੀ ਰਹੀ ਆ। ਨਾਲ ਦੀ ਨਾਲ ਜਿਹੜੀ ਆ ਪੋਲੀਟੀਕਲ ਪਾਰਟੀਜ਼ ਹੈਗੀਆਂ, ਕਾਂਗਰਸ ਦੇ ਵੱਲੋਂ ਹੋਏ ਭਾਵੇਂ ਅਕਾਲੀ ਦਲ ਦੇ ਵੱਲੋਂ ਹੋਵੇ, ਉਹਨਾਂ ਦੀ ਇੱਕ ਦੂਜੇ ਦੇ ਖਿਲਾਫ ਜਿਹੜੀ ਹੈ ਸ਼ਬਦੀ ਜੰਗ ਉਹ ਬਿਲਕੁਲ ਜਾਰੀ ਆ। ਅਤੇ ਅਸੀਂ ਇਹਦੇ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਅਤੇ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰੀਏ ਥੋੜ੍ਹਾ ਜਿਹਾ ਇਤਿਹਾਸਕ ਪਿਛੋਕੜ ਦੇ ਵੱਲ ਜਾਈ। 1920 ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਆ, ਉਦੋਂ ਤਾਂ ਹੁਣ ਦੇ ਨਾਲੋਂ ਕੀ ਫਰਕ ਹੈਗਾ ਗੁਰਦੁਆਰਾ ਪ੍ਰਬੰਧਾਂ ਦੀ? ਜਦੋਂ 1926 ਦੇ ਵਿੱਚ ਮੁਕੰਮਲ ਹੋ ਕੇ ਸੰਵਿਧਾਨ ਮਿਲਿਆ ਸਾਨੂੰ ਸਿੱਖ ਕੌਮ ਨੂੰ, ਤੇ ਉਦੋਂ ਚੰਡੀਗੜ੍ਹ, ਹਿਮਾਚਲ, ਹਰਿਆਣਾ ਤੇ ਪੰਜਾਬ ਇੱਕੋ ਹੀ ਸਟੇਟ ਸਨ ਜੀ। ਤੇ ਉਦੋਂ ਇਹਦੇ ਲਈ ਹੀ ਇਹ ਸੰਵਿਧਾਨ ਬਣਿਆ ਸੀ, ਨਾ ਕਿ ਕਿਸੇ ਹੋਰ ਸਟੇਟ ਲਈ ਜੀ। ਇਹ ਵੱਡੇ ਅਣਵੰਡੇ ਪੰਜਾਬ ਦਾ ਸੰਵਿਧਾਨ ਆ ਤੇ ਉਹਦੇ ਲਈ ਹੀ ਬਣਿਆ ਸੀ। ਲੇਕਿਨ ਜਦੋਂ ਅਕਾਲੀਆਂ ਨੇ ਆਪਣੀ ਇੱਕ ਸੁੰਗੜੀ ਹੋਈ ਨੀਤੀ ਕਿ ਸਾਨੂੰ ਪੰਜਾਬੀ ਸੂਬਾ ਚਾਹੀਦਾ ਹੈ, ਤੇ ਉਸ ਪੰਜਾਬੀ ਸੂਬੇ ਦੇ ਵਿੱਚ ਇਹ ਸੋਚ ਇਹ ਸੀ ਕਿ ਰਾਜ ਸਾਡਾ ਰਹੇ, ਸਿੱਖ ਬਹੁਤ ਸੰਮਤੀ 'ਚ ਹੋਣ ਤੇ ਰਾਜ ਸਾਡਾ ਰਹੇ, ਇਹ ਸੋਚ ਸੀ। ਪਰ ਉਹ ਜਦੋਂ ਪੰਜਾਬੀ ਸੂਬਾ ਬਣਿਆ ਤੇ ਉਦੋਂ ਬੜੀ ਵੱਡੀ ਸੰਖਿਆ ਜਿਹੜੀ ਆ ਹਰਿਆਣੇ ਦੇ ਵਿੱਚ ਸਿੱਖਾਂ ਨੂੰ ਲੈ ਗਈ। ਜਿਹੜੀ ਹੱਦਬੰਦੀ ਹੋਈ, ਅੱਜ ਤੁਸੀਂ ਡੱਬ ਵਾਲੀ ਤੋਂ ਲੈ ਕੇ ਤੇ ਜਮਨਾ ਨਗਰ ਤੱਕ, ਜਗਾਦਰੀ ਤੱਕ, ਕੈਂਥਲ, ਪਹੋਵਾ, ਮਾਰਕੰਡਾ, ਕਰਨਾਲ, ਚੀਕਾ, ਗੂਲਾ, ਇਹ ਸਾਰੇ ਹਲਕੇ ਜਿਹੜੇ ਸਿੱਖ ਹਲਕੇ ਨੇ, ਤੇ ਇਹਨਾਂ ਹਲਕਿਆਂ ਦੇ ਵਿੱਚ ਸਿੱਖਾਂ ਦੀ ਬਹੁਤ ਤਕੜੀ ਆਬਾਦੀ ਜੀ। ਮੈਂ ਜੇ ਤੁਹਾਨੂੰ ਸਿੱਧਾ ਕਹਾਂ ਕਿ 14 ਸੀਟਾਂ ਘੱਟੋ ਘੱਟ ਸਿੱਖਾਂ ਦੀ ਬਹੁਤ ਸੰਮਤੀ ਵਾਲੀਆਂ ਨੇ ਇੱਥੇ MLA ਦੀਆਂ, ਤੇ ਇਹ ਕੋਈ ਅੱਤ ਕਥਨੀ ਨਹੀਂ ਹੋਊਗੀ ਜੀ ਜੀ। ਉਹ ਜਦੋਂ ਦੀ ਕਮੇਟੀ ਹਰਿਆਣੇ 'ਚ ਚਲੇ ਗਈ, ਵੰਡੀ ਗਈ, ਤੇ ਹਰਿਆਣਾ ਜਿਹੜਾ ਉਹ ਸਾਡੇ ਤੋਂ ਕੱਟ ਹੋ ਗਿਆ। ਉੱਥੋਂ ਦੇ ਸਿੱਖ ਜਿਹੜੇ ਸੀ ਉਹ ਸਤ੍ਹਾ ਕਰਕੇ ਤੇ ਜਾਂ ਸਟੇਟ ਕਰਕੇ ਸਾਡੇ ਤੋਂ ਅਲੱਗ ਹੋ ਗਏ ਜੀ। ਉਹਦੇ ਵਿੱਚ ਜਿਹੜੇ ਹਰਿਆਣੇ ਦੇ ਸਿੱਖਾਂ ਨਾਲ ਜਿਹੜਾ ਮਾੜਾ ਹੋਇਆ, ਉਹ ਇੱਕ ਦੂਰ ਅੰਦੇਸ਼ੀ ਚਾਲ ਸੀ ਦਿੱਲੀ ਦੀ ਕਿ ਜਿਹੜੀ ਹਰਿਆਣੇ ਦੇ ਵਿੱਚ ਸਿੱਖਾਂ ਨੂੰ ਪਾਵਰਫੁਲ ਨਾ ਹੋਣ ਦਿੱਤਾ ਜਾਵੇ। ਜਿਹੜੇ ਆ ਗਏ ਜੀ, ਜਿਹੜੇ ਸਿੱਖ ਉੱਥੇ ਆ ਗਏ, ਉਹਨਾਂ ਨੂੰ ਪਾਵਰਫੁਲ ਨਾ ਹੋਣ ਦਿੱਤਾ ਜੇ। ਉਹਨਾਂ ਨੇ ਕੀ ਕੀਤਾ ਕਿ ਜਿਹੜੀਆਂ 14 ਸੀਟਾਂ ਤੇ 12 ਤੋਂ 14 ਸੀਟਾਂ ਤੇ ਸਿੱਖ ਬਹੁਤ ਸੰਖਿਅਕ ਸਨ ਤੇ ਬਹੁਮਤ ਦੇ ਵਿੱਚ ਸਨ, ਉੱਥੇ ਉਹਨਾਂ ਸੀਟਾਂ ਨੂੰ ਰਿਜ਼ਰਵ ਕਰ ਦਿੱਤਾ ਜੀ। ਉੱਥੇ ਸਿੱਖ ਇਲੈਕਸ਼ਨ ਹੀ ਨਹੀਂ ਲੜ ਸਕਦਾ। ਤੋ ਇਹ ਬੜਾ ਵੱਡਾ ਨੁਕਸਾਨ ਆ ਜਿਹੜਾ ਹਰਿਆਣਾ ਦੇ ਸਿੱਖਾਂ ਨੂੰ ਝੱਲਣਾ ਪੈ ਰਿਹਾ। ਜਦੋਂ ਦਾ ਹਰਿਆਣਾ ਪੰਜਾਬ ਬਣੇ, ਉਹਦੇ ਵਿਰੁੱਧ ਕਦੀ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਕਿਸੇ ਅਕਾਲੀ ਦਲ ਨੇ ਜਾਂ ਪ੍ਰਧਾਨ ਨੇ ਜਾਂ ਕਿਸੇ ਸੰਸਥਾ ਨੇ, ਪ੍ਰਬੰਧਕ ਕਮੇਟੀ ਨੇ ਕਦੀ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਕਿ ਹਰਿਆਣਾ ਦੇ ਸਿੱਖਾਂ ਨੇ ਕਿਉਂ ਹੋ ਰਿਹਾ, ਜਦ ਕਿ ਅਸੀਂ ਪੰਜਾਬ ਦੇ ਪੰਜਾਬੀ ਸੂਬਾ ਲੈਣ ਵਾਲੇ ਹਿੰਦੂ ਵੀਰਾਂ ਨੂੰ ਅੱਧ ਵੰਡ ਕੇ ਦੇ ਰਹੇ। ਅੱਜ ਤੁਸੀਂ ਨੋਟ ਕਰੋ, ਅੱਜ ਸਾਡੀ ਅਸੈਂਬਲੀ ਦੇ ਵਿੱਚ 22 ਹਿੰਦੂ ਵੀਰ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਤੇ ਭਾਜਪਾ ਦੀ ਰਾਹੀਂ ਇੱਕੇ ਪਾਰਟੀ ਦੇ ਨੁਮਾਇੰਦਗੀ ਕਰਨ ਰਹੇ ਨੇ ਸੱਤਾ ਦੀ ਜੀ ਜੀ। ਜਿਹੜੇ ਕਾਂਗਰਸ ਦੇ ਵਿੱਚ ਨੇ ਉਹ ਵੱਖਰੇ ਨੇ। ਤੋ ਅੱਧਾ ਪੰਜਾਬ ਜਿਹੜਾ ਹਿੰਦੂ ਵੀਰਾਂ ਨੇ ਸੱਤਾ ਦੇ ਤੌਰ ਤੇ ਵੰਡ ਕੇ ਇੱਥੇ ਪੰਜਾਬ ਤੋਂ ਲੈ ਲਿਆ, ਤੇ ਹਰਿਆਣੇ ਦੇ ਸਿੱਖਾਂ ਨੂੰ ਇਹ ਕਿਉਂ ਉਹਨਾਂ ਦਾ ਪੱਖਪਾਤ ਹੋ ਰਿਹਾ ਕਿ ਉਹਨਾਂ ਦੀਆਂ ਜਿਹੜੀਆਂ 12 ਤੋਂ 14 ਸੀਟਾਂ ਜਿੱਥੇ ਉਹ ਸਾਰੀਆਂ ਉਹ ਰਿਜ਼ਰਵ ਕੀਤੀਆਂ ਹੋਈਆਂ ਨੇ, ਉਹਨਾਂ ਨੂੰ ਉਹ ਮੌਕਾ ਨਹੀਂ ਮਿਲ ਰਿਹਾ ਸਿੱਖਾਂ ਨੂੰ ਆਪਣੀ ਰਾਜਨੀਤੀ 'ਚ ਹਿੱਸਾ ਲੈਣ ਦਾ ਜਾਂ ਆਪਣੀ ਪਾਵਰ ਦਾ ਸੁੱਖ ਲੈਣ ਦਾ। ਤੋ ਇਹ ਬੜਾ ਵੱਡਾ ਦੁਖਾਂਤ ਆ ਜਿਹੜਾ ਉਹ ਅਣਵੰਡੇ ਪੰਜਾਬ ਚਲੇ ਗਿਆ। ਫਿਰ ਉਦੋਂ ਯੂਨੀਵਰਸਿਟੀ ਅਲੱਗ, ਹਾਈ ਕੋਰਟ ਦਾ ਜਿੰਨਾ ਹਿੱਸਾ ਅਲੱਗ, ਇਹ ਸਾਰੇ ਜਿੰਨੀਆਂ ਸੰਸਥਾਵਾਂ ਸੀ ਉਸ ਪੈਟਰਨ ਤੇ ਕਮੇਟੀ ਵੀ ਜਿਹੜੀ ਹਰਿਆਣੇ ਦੇ ਸਿੱਖਾਂ ਨੇ ਕਿਹਾ ਕਿ ਸਾਨੂੰ ਵੰਡ ਕੇ ਦਿੱਤੀ ਜਾਵੇ, ਕਿਉਂਕਿ ਸਾਡੇ ਨਾਲ ਇੱਥੇ ਧੱਕਾ ਹੋ ਰਿਹਾ। ਸਾਡੀ ਕਦੀ ਬੱਚੇ ਨੂੰ ਭਰਤੀ ਨਹੀਂ ਕੀਤਾ ਜਾਂਦਾ, ਸਾਨੂੰ ਉੱਥੇ ਕਮਰਾ ਨਹੀਂ ਮਿਲਦਾ, ਸਾਨੂੰ ਕਦੀ ਪ੍ਰਧਾਨਗੀ ਦਾ ਸੁੱਖ ਨਹੀਂ ਮਿਲਿਆ, ਸਾਨੂੰ ਕਦੀ ਸਕੱਤਰ ਦੇ ਤੌਰ ਤੇ ਵੀ ਨਹੀਂ ਲਿਆ ਗਿਆ, ਤੇ ਸਾਡੇ ਇੱਥੇ
ਹਰਿਆਣੇ ਦੇ ਵਿੱਚ ਜਿਹੜੀਆਂ ਬੇਸ਼ੁਮਾਰ ਜ਼ਮੀਨਾਂ ਹਰਿਆਣੇ ਦੇ ਵਿੱਚ ਗੁਰੂ ਘਰ ਨਾਲ ਸੰਬੰਧਿਤ ਤਕਰੀਬਨ 12,000 ਤੋਂ ਵੱਧ ਏਕੜ ਜ਼ਮੀਨ ਆ ਜਿਹੜੀ ਗੁਰੂ ਘਰ ਦੇ ਨਾਂ ਤੇ ਆ ਜੀ ਜੀ। ਤੇ ਹਰਿਆਣੇ ਦੇ ਵਿੱਚ ਜਿਹੜੀ ਜ਼ਮੀਨਾਂ ਨੇ ਉਹ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜਿਹੜੇ ਮਰੀਦਾਂ ਨੂੰ ਬੜੀਆਂ ਘੱਟ ਕੀਮਤਾਂ ਤੇ ਦਿੱਤੀਆਂ ਨੇ ਤੇ ਖਾਸ ਕਰਕੇ ਉਹਨਾਂ ਨੇ ਆਪ ਜਿਹੜਾ ਬੁਰਸ਼ਾਗਰਦੀ ਕੀਤੀ ਆ ਮੱਕੜ ਤੋਂ 10,000 ਨੂੰ ਲੀਜ਼ ਤੇ ਇੱਕ 24 ਏਕੜ ਜ਼ਮੀਨ ਮਾਰਕੰਡਾ ਰੋਡ ਤੇ ਲੈ ਕੇ ਤੇ ਉਹ ਆਪਣੇ ਨਾਂ ਟਰਸਟ ਬਣਾ ਲਿਆ ਇੱਕ ਟਰਸਟ ਬਣਾ ਕੇ ਮੀਰੀ ਪੀਰੀ ਦਾ ਅਕਾਡਮੀ ਬਣਾਉਣ ਲਈ ਮੀਰੀ ਪੀਰੀ ਅਕਾਡਮੀ ਬਣਾਉਣ ਲਈ ਟਰਸਟ ਬਣਾ ਕੇ ਡੀਡ ਦੇ ਵਿੱਚ ਉਹ 99 ਸਾਲ ਲਈ ਉਹਨਾਂ ਨੇ ਇਹ ਲੈ ਲਿਆ 10,000 ਨੂੰ ਲੀਜ਼ ਤੇ। ਉਹਦੇ ਵਿੱਚ 20,000 ਆਪਣਾ 20 ਕਰੋੜ ਰੁਪਇਆ ਕਰਜ਼ਾ ਲਿਆ ਜਿਹੜਾ ਬੈਂਕ ਤੋਂ ਉਹਨੂੰ ਬਣਾਉਣ ਵਾਸਤੇ ਤੇ ਉਹਦਾ 69 ਲੱਖ ਰੁਪਇਆ ਕਮੇਟੀ ਦੇਣ ਡਈ ਆ ਵਿਆਜ ਤੋਂ। ਪੈਸਾ ਵੀ ਗੁਰੂ ਘਰ ਦਾ, ਵਿਆਜ ਵੀ ਗੁਰੂ ਘਰ ਦੀ ਗੋਲਕ ਚੋਂ ਜਾ ਰਿਹਾ ਤੇ ਜ਼ਮੀਨ ਵੀ ਬੜੀ ਬੇਸ਼ਕੀਮਤ ਜਿਹੜੀ ਆ ਗੁਰੂ ਘਰ ਦੀ ਜਿਹੜੀ ਇੱਕ ਅਰਾਈ ਮੁਸਲਮਾਨ ਵੀਰ ਨੇ ਦਾਨ ਕੀਤੀ ਸੀ 27 ਏਕੜ ਉਹ 24 ਏਕੜ ਬਾਦਲ ਸਾਹਿਬ ਨੇ ਲੈ ਲਈ ਜੀ। ਇਹ ਜਿਹੜਾ ਮੀਰੀ ਪੀਰੀ ਅਕੈਡਮੀ ਆ ਇਹ ਸੰਸਥਾ ਉਹ ਬਾਦਲ ਸਾਹਿਬ ਦੀ ਨਿੱਜੀ ਤੋ ਇਹ ਜਿਹੜੇ ਘਪਲੇ ਨੇ ਬੜੇ ਵੱਡੇ ਇਹ ਉੱਥੋਂ ਦੀਆਂ ਸੰਗਤਾਂ ਨੂੰ ਤੰਗ ਕਰਦੇ ਪਏ ਨੇ ਜੀ। ਇਹ ਮਸਲਾ ਆ ਸਾਰਾ। ਤੋ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਜਦੋਂ ਹਰਿਆਣਾ ਪੰਜਾਬ ਤੇ ਹਿਮਾਚਲ ਤੇ ਚੰਡੀਗੜ੍ਹ ਇਕੱਠੇ ਸੀ ਅਣਵੰਡੇ ਪੰਜਾਬ ਦੀ ਉਦੋਂ ਬਣੀ ਸੀ, ਉਦੋਂ ਐਕਟ ਬਣਿਆ ਸੀ ਪੰਜਾਬ ਲਈ ਕਿਸੇ ਦੂਸਰੇ ਸਟੇਟ ਦਾ ਗੁਰਦੁਆਰਾ ਇਹਦੇ ਵਿੱਚ ਨਹੀਂ ਸੀ ਆਉਂਦਾ ਜੀ। ਤੇ ਉਹਦੇ ਵਿੱਚ ਹੁਣ ਹਰਿਆਣਾ ਦੇ ਸਿੱਖ ਕਹਿੰਦੇ ਨੇ ਕਿ ਸਾਨੂੰ ਰਾਜਨੀਤਿਕ ਤੌਰ ਤੇ ਪਹਿਲਾਂ ਹੀ ਇਹਨਾਂ ਨੇ ਅਕਾਲੀਆਂ ਨੇ ਕੱਟ ਕੇ ਸੁੱਟ ਦਿੱਤਾ ਤੇ ਹੁਣ ਧਾਰਮਿਕ ਤੌਰ ਤੇ ਵੀ ਸਾਨੂੰ ਕੋਈ ਹਿੱਸਾ ਨਹੀਂ ਮਿਲਦਾ ਜਾਂ ਸਾਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਜਿੱਥੇ ਅਸੀਂ ਇਕੱਠੇ ਹੋ ਸਕੀਏ ਤੇ ਆਪਣੀ ਕੌਮ ਦੀ ਗੱਲ ਕਰ ਸਕੀਏ ਜਾਂ ਸਰਕਾਰ ਤੇ ਦੁਆ ਬਣਾ ਸਕੀਏ ਜੀ। ਇਸ ਕਰਕੇ ਉਹ ਡਿਮਾਂਡ ਕਰਦੇ ਨੇ ਜੀ। ਤੇ ਆਪਣੇ ਸਰੋਤਿਆਂ ਦੀ ਜਾਣਕਾਰੀ ਦੇ ਲਈ ਦੱਸਦੀ ਹੈ ਕਿ ਜਿਹੜੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਪਏ ਹਰਿਆਣੇ ਦੀ, ਉਹਦੇ ਨਾਲ ਕੀ ਫਰਕ ਪਏਗਾ? ਉਹਦੇ ਨਾਲ ਜੀ ਇਹ ਫਰਕ ਪਏਗਾ ਕਿ ਤਕਰੀਬਨ 8 ਦੇ ਕਰੀਬ ਇਤਿਹਾਸਿਕ ਗੁਰਦੁਆਰੇ ਤੇ ਜਿਹੜੀ ਆਪਣੇ ਹਰਿਆਣੇ ਦੀ ਕਮੇਟੀ ਹੈ ਉਹਦੇ ਕਹਿਣ ਦੇ ਅਨੁਸਾਰ 64 ਹੋਰ ਗੁਰਦੁਆਰੇ ਜਿਹੜੇ ਹੈਗੇ ਆ ਗੁਰਦੁਆਰਾ ਸਾਹਿਬ ਉਹਨਾਂ ਦਾ ਪ੍ਰਬੰਧ ਨਵੀਂ ਕਮੇਟੀ ਦੇ ਕੋਲ ਚਲਾ ਜਾਏਗਾ। ਤੇ ਇਹਦੇ ਨਾਲ ਬਜਟ ਦੀ ਅਸੀਂ ਗੱਲ ਕਰੀਏ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਲੇਮ ਕਰਦੇ ਆ ਕਿ ਬਜਟ ਜਿਹੜਾ ਹੈਗਾ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦਾ ਉਹ 30 ਕਰੋੜ ਆ, ਜਦਕਿ ਹਰਿਆਣੇ ਦੀ ਐਡਹੌਕ ਦੀ ਜਿਹੜੀ ਕਮੇਟੀ ਆ ਉਹ ਕਹਿੰਦੀ ਆ ਕਿ ਇਹਦਾ ਜਿਹੜਾ ਬਜਟ ਹੈਗਾ ਗੁਰਦੁਆਰਾ ਸਾਹਿਬਾਨ ਦਾ ਉਹ ਤਕਰੀਬਨ 180 ਕਰੋੜ ਦੇ ਕਰੀਬ ਹੈਗਾ। ਤੇ ਸਿੰਘ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਅਨੁਸਾਰ ਇਹ ਕਿਸ ਤਰੀਕੇ ਨਾਲ ਇਹ ਅੱਗੇ ਤੁਰ ਸਕਦਾ ਕੰਮ? ਦੇਖੋ ਜੀ, ਇੱਕ ਤਾਂ ਜਿਹੜਾ ਇਹ ਸੰਗਤ ਨੂੰ ਗੁੰਮਰਾਹ ਕਰ ਰਹੇ ਨੇ ਗ੍ਰੰਥੀਆਂ ਦੇ ਥਰੂ ਬਾਦਲ ਕੇ ਤੇ ਆ ਮੱਕੜ ਵਰਗੇ, ਇਹ ਬਹੁਤ ਗਲਤ ਕੰਮ ਕਰ ਰਹੇ ਨੇ ਜੀ। ਇਹਦੇ ਵਿੱਚ ਅਕਾਲ ਤਖਤ ਨੂੰ ਇਨਵੋਲਵ ਕਰ ਰਹੇ ਨੇ, ਬਦਨਾਮ ਕਰ ਰਹੇ ਨੇ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਇਹਨਾਂ ਦੇ ਨਾਲ ਸਿੱਖ ਮਾਸ ਨਹੀਂ ਰਿਹਾ, ਇਹਨਾਂ ਦੇ ਨਾਲ ਸਿੱਖਾਂ ਦੀ ਹਮਦਰਦੀ ਨਹੀਂ ਰਹੀ। ਅੱਜ ਬਾਦਲ ਕਿਸੇ ਵੀ ਸਿੱਖ ਮਸਲੇ ਤੇ ਅੰਦੋਲਨ ਕਰੇ ਤੇ ਇਹਦੇ ਨਾਲ ਕਿਸੇ ਨੇ ਨਹੀਂ ਜਾਣਾ ਜੀ, ਕਿਉਂਕਿ ਕਮੇਟੀ ਨੂੰ ਲੁੱਟਿਆ ਅੱਜ ਤੱਕ ਤੇ ਇਸ ਪਰਿਵਾਰ ਨੇ ਲੁੱਟਿਆ, ਸੱਤਾ ਦਾ ਸੁੱਖ ਲੁੱਟਿਆ ਤੇ ਇਸ ਪਰਿਵਾਰ ਨੇ ਲੁੱਟਿਆ, ਪੰਜਾਬ ਨੂੰ ਤਬਾਹ ਕੀਤਾ ਤੇ ਇਸ ਪਰਿਵਾਰ ਨੇ ਕੀਤਾ। ਤੇ ਕੋਈ ਵੀ ਸਿੱਖ ਜਿਹੜਾ ਉਹ ਅੱਜ ਤੁਸੀਂ ਇਹਨਾਂ ਪਿਛਲੇ ਇਲੈਕਸ਼ਨਾਂ 'ਚ 24% ਵੋਟ ਤੱਕ ਸੀਮਤ ਹੋ ਗਿਆ ਅਕਾਲੀ ਦਲ ਜੀ। ਸੋ ਇਹਨਾਂ ਨੇ ਹੁਣ ਉਹਨੂੰ ਅਕਾਲ ਤਖਤ ਨੂੰ ਵਿੱਚ ਧੱਕਾ ਦੇ ਕੇ ਤੇ ਗ੍ਰੰਥੀਆਂ ਦੇ ਥਰੂ ਧੱਕ ਦਿੱਤਾ ਜੀ। ਇਹ ਇੱਕ ਜਿਹੜੀ ਪ੍ਰਬੰਧ ਦੀ ਗੱਲ ਆ, ਜਿਹੜਾ ਇਹ ਬਦਨਾਮੀ ਕਰਨ ਦੇ ਨੇ ਕਿ ਵੰਡੀਆਂ ਪੈ ਜਾਣਗੀਆਂ। ਵੰਡੀ ਤੇ ਉਦੜ ਪੈ ਗਈ ਜਿੱਦਾਂ ਤੁਸੀਂ ਪੰਜਾਬੀ ਸੂਬਾ ਲੈਣ ਸਮੇਂ ਇਹਨਾਂ ਸਿੱਖਾਂ ਨੂੰ ਕੱਟ ਕੇ ਪਾਸੇ ਸੁੱਟ ਦਿੱਤਾ, ਇਹਨਾਂ ਦੀ ਸਾਰ ਨਹੀਂ ਲਈ, ਬਲਕਿ ਹਰ ਸਾਲ ਹਰੇਕ ਇਲੈਕਸ਼ਨ 'ਚ ਮੁੱਲ ਵੱਟ ਕੇ ਤੁਸੀਂ ਪੰਜਾਬ ਆ ਜਾਂਦੇ ਰਹੇ। ਤੋ ਜਦੋਂ ਤੁਸੀਂ ਪ੍ਰਬੰਧ ਦੀ ਗੱਲ ਕਰਦੇ ਹੋ ਤੇ ਪ੍ਰਬੰਧ ਦੇ ਵਿੱਚ ਇਹ ਤੇ ਜ਼ਰੂਰ ਹੋਊਗਾ ਕਿ ਇੱਥੇ ਪੰਜਾਬ ਦੇ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਲੁੱਟੀ ਜਾਣ ਡਿਆ ਗੁਰੂ ਘਰ ਦੀ ਗੋਲਕ ਨੂੰ, ਉੱਥੇ ਹਰਿਆਣੇ ਦੇ ਸਿੱਖ ਲੁੱਟ ਲੈਣਗੇ, ਇਹ ਤੇ ਜ਼ਰੂਰ ਹੋਊਗਾ। ਲੇਕਿਨ ਵੰਡੀ ਉਦੋਂ ਪੈਂਦੀ ਆ ਜਦੋਂ ਤੁਹਾਡੇ ਧਰਮ ਦੇ ਸਿਧਾਂਤ ਜਿਹੜੇ ਨੇ ਉਹ ਨਾ ਮੰਨੇ ਜਾਣ ਜਾਂ ਉਹਨਾਂ ਦੇ ਵਿੱਚ ਫਰਕ ਆ ਜਾਵੇ, ਜੋ ਉਹਨਾਂ ਤੋਂ ਕੋਈ ਮਲੁੱਕਰ ਹੋ ਜਾਵੇ। ਜਦੋਂ 7 ਸਦੀਆਂ ਦੀ ਗੁਲਾਮੀ ਦੇ ਕਾਰਨ ਲੱਭੇ ਗੁਰੂ ਨਾਨਕ ਸਾਹਿਬ ਨੇ, ਤੇ ਕਾਰਨ ਇਹੀ ਲੱਭੇ ਸੀ ਕਿ ਇੱਕ ਪਰਿਵਾਰ ਆ ਤੇ ਉਹਦੇ 7 ਮੈਂਬਰ ਨੇ ਤੇ 7 ਉਹਨਾਂ ਦੇ ਦੇਵਤੇ ਨੇ ਵੱਖਰੇ ਵੱਖਰੇ। ਜੇ 10 ਮੈਂਬਰ ਨੇ ਤੇ 10 ਦੇਵਤੇ ਨੇ, ਕੋਈ ਬ੍ਰਹਮਾ ਨੂੰ ਮੰਨਦਾ, ਕੋਈ ਸ਼ਿਵ ਜੀ ਨੂੰ ਮੰਨਦਾ, ਕੋਈ ਸੀਤਲਾ ਮਾਤਾ ਨੂੰ ਮੰਨਦਾ, ਕੋਈ ਕਾਲੀ ਦੇਵੀ ਨੂੰ ਮੰਨਦਾ, ਕੋਈ ਭੈਰੋ ਨੂੰ ਮੰਨਦਾ, ਕੋਈ ਲక్ష్మణ ਜਤੀ ਨੂੰ ਮੰਨਦਾ, ਕੋਈ ਰਾਮ ਜੀ ਨੂੰ ਮੰਨਦਾ, ਕੋਈ ਕ੍ਰਿਸ਼ਨ ਜੀ ਨੂੰ ਮੰਨਦਾ। ਤੇ ਜਿੰਨੇ ਪਰਿਵਾਰ ਦੇ ਮੈਂਬਰ ਉਨੇ ਹੀ ਉਹਨਾਂ ਦੇ ਦੇਵਤੇ ਵੱਖਰੇ, ਉਹਨੀਆਂ ਦੀਆਂ ਬੋਲੀਆਂ ਵੱਖਰੀਆਂ। ਤੋ ਗੁਰੂ ਨਾਨਕ ਸਾਹਿਬ ਨੇ ਇੱਕ ਅਕਾਲ ਦੀ ਪੂਜਾ ਕਰਨੀ ਇਸੇ ਕਰਕੇ ਸਾਨੂੰ ਸਿਖਾਈ ਸਭ ਤੋਂ ਪਹਿਲਾਂ ਕਿ ਤੁਹਾਡੇ ਵਿੱਚ ਕੁਦਰਤੀ ਏਕਤਾ ਆਵੇ। ਤੋ ਜਿਹੜੀ ਕੁਦਰਤੀ ਏਕਤਾ ਉਹ ਆਉਂਦੀ ਆ
ਮਰਿਆਦਾ ਨਾਲ, ਤੇ ਮਰਿਆਦਾ ਨਾਲ ਸਾਡੇ ਇਹਨਾਂ ਪ੍ਰਬੰਧਕ ਕਮੇਟੀ ਨੂੰ ਜਾਂ ਮੱਕੜ ਨੂੰ ਜਾਂ ਬਾਦਲ ਸਾਹਿਬ ਨੂੰ ਕੋਈ ਸਰੋਕਾਰ ਨਹੀਂ। ਮਰਿਆਦਾ ਰੁਲਦੀ ਫਿਰਦੀ ਆ। ਜਿਹੜੀ ਗੱਲ ਅਕਾਲ ਤਖਤ ਤੇ ਮੰਨੀ ਜਾਂਦੀ ਉਹ ਹਰਿਮੰਦਰ ਸਾਹਿਬ 'ਚ ਨਹੀਂ ਮੰਨੀ ਜਾਂਦੀ, ਜਿਹੜੀ ਹਰਿਮੰਦਰ ਸਾਹਿਬ 'ਚ ਮੰਨੀ ਜਾਂਦੀ ਅਕਾਲ ਤਖਤ ਤੇ ਨਹੀਂ ਮੰਨੀ ਜਾਂਦੀ, ਜਿਹੜੀ ਅਕਾਲ ਤਖਤ ਤੇ ਮੰਨੀ ਜਾਂਦੀ ਉਹ ਦਮਦਮੀ ਟਕਸਾਲ 'ਚ ਨਹੀਂ ਮੰਨੀ ਜਾਂਦੀ, ਜਿਹੜੀ ਦਮਦਮੀ ਟਕਸਾਲ 'ਚ ਮੰਨੀ ਜਾਂਦੀ ਉਹ ਅਕਾਲ ਤਖਤ ਨਹੀਂ ਮੰਨਦਾ। ਤੋਂ ਵੰਡੀਆਂ ਤੇ ਮਰਿਆਦਾ ਨੂੰ ਅਲੱਗ ਕੀਤੀਆਂ ਪੈਂਦੀਆਂ, ਨਾ ਕਿ ਪੈਸੇ ਵੰਡਿਆਂ ਪੈਂਦੀਆਂ। ਅੱਜ ਅਸੀਂ ਇੱਕ ਪਰਿਵਾਰ ਦੇ ਮੈਂਬਰ ਆ, ਅਸੀਂ 4 ਭਰਾ ਹੈ ਤੇ ਸਾਡਾ ਬਾਪ ਸਾਨੂੰ ਆਪ ਅਲੱਗ-ਅਲੱਗ ਕਰਦੇ ਤੇ ਅਸੀਂ ਹੋਰ ਜ਼ਿਆਦਾ ਵਿਕਾਸ ਕਰਾਂਗੇ, ਅਸੀਂ ਤਰੱਕੀ ਕਰਾਂਗੇ। ਲੇਕਿਨ ਜਦੋਂ ਅਸੀਂ ਆਪਸ ਵਿੱਚ ਦੀ ਵੱਢ ਕੱਢ ਕੇ ਆਪਣੇ ਹਿੱਸੇ ਵੰਡਾਂਗੇ ਤੇ ਅਸੀਂ ਬੋਲਣੋਂ ਵੀ ਜਾਵਾਂਗੇ। ਜੀ ਜੀ। ਤੇ ਸਿੰਘ ਸਾਹਿਬ, ਇੱਕ ਜਿਹੜਾ ਬੜਾ ਅਹਿਮ ਬਿਆਨ ਜਿਹੜਾ ਅੱਜ ਕੱਲ ਆਪਣੇ ਮੱਕੜ ਸਾਹਿਬ ਦੇ ਰਹੇ ਆ, ਉਹ ਇਹ ਕਹਿ ਰਿਹਾ ਕਿ ਜਿਹੜੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੇ ਸਿੱਖ ਹਰਿਆਣੇ ਦੀ ਗੱਲ ਕਰਦੇ ਪਏ ਆ, ਉਹ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਹੈਗਾ ਉਹਦੀ ਵਿਰੋਧ ਦੇ ਵਿੱਚ ਜਾ ਰਹੇ ਆ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ, ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਏਗਾ। ਮੱਕੜ ਸਾਹਿਬ ਜਿਹੜੇ ਨੇ, ਮੈਂ ਉਹੀ ਗੱਲ ਕਰ ਚੁੱਕਾ ਹਾਂ, ਅਕਾਲ ਤਖਤ ਨੂੰ ਮਲਿਆ ਮੇਟ ਕਰਨਾ ਚਾਹੁੰਦੇ ਨੇ। ਇੱਕੋ ਇੱਕ ਅਕਾਲ ਤਖਤ ਰਹੇਗਾ ਜਿਹਦੀ ਸਿੱਖ ਮੰਨਦੇ ਨੇ ਜੀ। ਲੇਕਿਨ ਜਦੋਂ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਅਕਾਲ ਤਖਤ ਤੇ ਸਾਰਾ ਰੂੜ ਸਿੰਘ ਵਰਗੇ ਬੈਠੇ ਨੇ ਜਿਹੜੇ ਜਨਰਲ ਡਾਇਰ ਨੂੰ ਸਰੋਪਾ ਦੇ ਰਹੇ ਨੇ, ਤੇ ਉਹ ਇਸ ਅਕਾਲ ਤਖਤ ਦਾ ਕੀ ਹਾਲ ਕਰਨਗੇ? ਜੀ ਜੀ। ਉਹ ਮੱਕੜ ਜਿਹੜਾ ਇੱਕ ਮੱਕੜ ਨੇ ਅੱਜ ਬਿਆਨ ਦਿੱਤਾ ਕਿ ਇਹਨਾਂ ਨੂੰ ਅਕਾਲ ਤਖਤ ਤੇ ਸੱਦਿਆ ਜਾ ਸਕਦਾ, ਝੀਂਡਾ ਵਗੈਰਾ ਨੂੰ, ਤੇ ਸ਼ਾਮ ਨੂੰ ਹੀ ਉਹ ਗੁਰਬਚਨ ਸਿੰਘ ਨੇ ਬਿਆਨ ਦਿੱਤਾ ਕਿ ਅਕਾਲ ਤਖਤ ਤੇ ਸੱਦਿਆ ਜਾ ਰਿਹਾ ਉਹਨਾਂ ਨੂੰ ਜੀ। ਤੋ ਇਹਨਾਂ ਨੂੰ ਡਰ ਦੇ ਕੇ ਪੰਥ ਚੋਂ ਛੇਕਣ ਦਾ, ਤੇ ਇਹ ਜਿਹੜੇ ਮਸਲੇ ਹੱਲ ਕਰਨ ਰਹੇ ਨੇ, ਇਸ ਤਰ੍ਹਾਂ ਮਸਲੇ ਹੱਲ ਨਹੀਂ ਹੁੰਦੇ। ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਮੱਕੜ ਵਰਗਿਆਂ ਨੂੰ, ਬਾਦਲ ਵਰਗਿਆਂ ਨੂੰ ਪਤਾ ਲੱਗ ਚੁੱਕਾ ਕਿ ਸਿੱਖ ਸਾਡੇ ਨਾਲ ਨਹੀਂ। ਉਹਦੀ ਵਜ੍ਹਾ ਨਾਲ ਅਕਾਲ ਤਖਤ ਨੂੰ ਵਿੱਚ ਲਿਆ ਕੇ ਤੇ ਉਹਦੇ ਨਾਲ ਇਹ ਸਾਰਾ ਮਾਹੌਲ ਖਰਾਬ ਕਰ ਰਹੇ ਨੇ। ਮੈਂ ਸਮਝਦਾ ਕਿ ਇਹ ਕੋਈ ਉਸ ਪਾਸੇ ਜਿਹੜੇ ਬੰਦੇ, ਜਿਹੜਾ ਹਰਿਆਣਾ ਇੱਕ ਤੁੱਲ ਚੁੱਕਾ, ਕਈਆਂ ਸਾਲਾਂ ਤੋਂ ਅਸੀਂ ਪ੍ਰਬੰਧਕ ਕਮੇਟੀ ਵੱਖਰੀ ਬਣਾਉਣੀ ਆ, ਕਿ ਅਜੇ ਤੱਕ ਇਹਨਾਂ ਨੇ ਕੋਈ ਸਾਰਥਕ ਕਦਮ ਚੁੱਕ ਕੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਲਓ ਪ੍ਰਧਾਨਗੀ ਤੁਸੀਂ ਕਰੋ, ਪ੍ਰਬੰਧਕ ਕਮੇਟੀ ਸਾਡੀ ਸਾਰਿਆਂ ਦੀ ਆ, ਤੁਸੀਂ ਵੰਡੇ ਨਾ ਜਾਓ, ਅਸੀਂ ਇਕੱਠੇ ਰਹਿਣਾ। ਤੇ ਪ੍ਰਬੰਧਕ ਕਮੇਟੀ ਅਸੀਂ ਹਰਿਆਣਾ 'ਚ ਦਿੰਦੇ ਆ। ਹਰਿਆਣਾ ਦੇ ਕਿਸੇ ਸਿੱਖ ਨੂੰ ਕਦੀ ਇਹਨਾਂ ਪ੍ਰਧਾਨ ਬਣਾਇਆ? ਤੋ ਕਿਉਂ ਨਹੀਂ ਬਣਾਇਆ? ਪੈਸੇ ਜਦੋਂ ਖਾਣੇ ਨੇ ਉਦੋਂ ਬਾਦਲ ਪਰਿਵਾਰ, ਤੇ ਜਦੋਂ ਇਹ ਵਿੱਚੋਂ ਹਿੱਸਾ ਕੋ ਵੰਡਾ ਕੇ ਵੰਡੇ ਤੇ ਉਦੋਂ ਅਕਾਲ ਤਖਤ ਨੂੰ ਇਨਵੋਲਵ ਕਰ ਲਓ। ਇਹ ਬੜੀ ਗਲਤ ਗੱਲ ਆ, ਤੇ ਸਾਰੇ ਪੰਜਾਬ ਦੇ ਵੱਡੇ ਵੱਡੇ ਦਾਨਸ਼ਵਰ ਤੇ ਬੁੱਧੀਜੀਵੀਆਂ ਨੇ ਇਹਦੀ ਨਿਖੇਧੀ ਕੀਤੀ ਹੈ, ਜਿਹੜਾ ਅਕਾਲ ਤਖਤ ਦਾ ਮਿਸਯੂਜ ਕਰਨ ਲਈ ਇਹ ਗ੍ਰੰਥੀਆਂ ਨੂੰ ਅੱਗੇ ਲਾਇਆ ਹੋਇਆ ਨਾ। ਜੀ ਜੀ ਜੀ। ਤੇ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ, ਆਪਣੇ ਕੀਮਤੀ ਸਮੇਂ 'ਚੋਂ ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਰੂਬਰੂ ਹੋਏ ਤੇ ਜਿਹੜੀ ਆਹ ਵਿਚਾਰਾਂ ਦੀ ਤੁਸੀਂ ਸਾਡੇ ਨਾਲ ਸਾਂਝ ਪਾਈ। ਤੇ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਤੋਂ ਇਜਾਜ਼ਤ ਲਈਏ ਸਿੰਘ ਸਾਹਿਬ, ਤੇ ਆਓ ਜੀ ਫਤਿਹ ਬੁਲਾਈਏ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।